वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਅਮਰੀਕਾ ਦੇ ਵਿੱਚੋਂ RCN ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ TV84 ਦੇ ਫੇਸਬੁੱਕ ਪੇਜ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਬੀਤੇ ਹਫ਼ਤੇ ਦੇ ਵਿੱਚ ਜਸਟਿਨ ਟਰੂਡੋ ਦੀ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਭਾਰਤ ਫੇਰੀ ਤੇ ਵੱਖ-ਵੱਖ ਪਹਿਲੂਆਂ ਤੋਂ ਗੱਲਬਾਤ ਕੀਤੀ ਸੀ, ਅੱਜ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਇਸ ਫੇਰੀ ਬਾਰੇ ਹੀ ਗੱਲਬਾਤ ਕਰਾਂਗੇ। ਖਾਸ ਤੌਰ ਤੇ ਜਿਵੇਂ ਕਿ ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਵੀ ਦੱਸਦੇ ਰਹੇ ਹਾਂ ਕਿ TV84 ਦੇ ਜਿਹੜੇ ਕੈਨੇਡਾ ਦੇ ਬਿਊਰੋ ਚੀਫ ਨੇ ਮਨਵੀਰ ਸਿੰਘ, ਉਹ ਇਸ ਜਸਟਿਨ ਟਰੂਡੋ ਦੀ ਮੀਡੀਆ ਟੀਮ ਦੇ ਵਿੱਚ ਉਸ ਡੈਲੀਗੇਸ਼ਨ ਦਾ ਹਿੱਸਾ ਸਨ ਜਿਹੜੇ ਕਿ ਭਾਰਤ ਗਏ। ਉੱਥੇ ਉਹਨਾਂ ਨੇ ਕਵਰੇਜ ਵੀ ਕੀਤੀ ਹੈ ਜੋ TV84 ਤੇ ਦਿਖਾਈ ਗਈ ਸੀ। ਸੋ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਰਿਹਾ ਇਸ ਸਾਰੇ ਪਾਰਟ ਬਾਰੇ, ਖਾਸ ਤੌਰ ਤੇ ਜਦੋਂ ਉਹ ਉੱਥੇ ਗਏ ਆ, ਉਹਨਾਂ ਦੇ ਵਾਪਸ ਆਉਣ ਤੋਂ ਬਾਅਦ ਮੀਡੀਆ ਦੇ ਵਿੱਚ ਇੱਦਾਂ ਦੀਆਂ ਸਟੋਰੀਜ਼ ਵੀ ਆਈਆਂ ਨੇ ਕਿ ਇੱਕ ਸਿੱਖ ਕੈਨੇਡੀਅਨ ਜਰਨਲਿਸਟ ਜਿਹੜੇ ਕਿ ਜਸਟਿਨ ਟਰੂਡੋ ਦੀ ਟੀਮ ਦਾ ਹਿੱਸਾ ਸਨ, ਉਹ ਮੋਦੀ ਦਾ ਵਿਰੋਧ ਕਰਦੇ ਨੇ। ਉਹਨਾਂ ਨੂੰ ਕਿਤੇ ਨਾ ਕਿਤੇ ਖਾਲਿਸਤਾਨ ਨਾਲ ਜੋੜ ਕੇ ਟੈਰਰਿਜ਼ਮ ਦੇ ਨਾਲ ਜਿਹੜੀ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਬਾਰੇ ਵੀ ਅੱਜ ਅਸੀਂ ਉਹਨਾਂ ਦੇ ਵਿਚਾਰ ਜਾਣਾਂਗੇ ਕਿ ਕਿਉਂ ਜਿਹੜਾ ਭਾਰਤ ਦਾ ਮੀਡੀਆ ਹੈਗਾ ਤੇ ਉਹਨਾਂ ਦਾ ਜਿਹੜਾ ਨੈਰੇਟਿਵ ਹੈ ਉਹ ਕਿਉਂ ਸਿੱਖ ਐਂਗਲ ਤੋਂ ਜਿਹੜੀ ਇੱਕ ਪੱਤਰਕਾਰੀ ਹੈਗੀ ਹੈ, ਪੱਤਰਕਾਰੀ ਦੀ ਜਿਹੜੀ ਲਾਈਨ ਉਹਨਾਂ ਵੱਲੋਂ ਡਰਾ ਕੀਤੀ ਗਈ ਹੈ, ਉਹਦਾ ਕਿਉਂ ਵਿਰੋਧ ਕੀਤਾ ਜਾ ਰਿਹਾ ਹੈ। ਇਹ ਸਾਰੇ ਇਸ਼ੂ ਤੇ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਮੌਂਟਰੀਅਲ ਤੋਂ ਮਨਵੀਰ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮਨਵੀਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸਰਦਾਰ ਅਮਰਵੀਰ ਸਿੰਘ ਜੀ, ਤੁਹਾਡਾ ਔਰ TV84 ਦੇ ਨਾਲ ਜੁੜ ਚੁੱਕੇ ਸਾਰੇ ਹੀ ਦਰਸ਼ਕਾਂ ਔਰ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜੀ, ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਨਵੀਰ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਸ਼ੁਰੂਆਤ ਤੁਹਾਡੇ ਐਕਸਪੀਰੀਅੰਸ ਤੋਂ ਕਰੀਏ। ਇੱਕ ਕੈਨੇਡੀਅਨ ਸਿੱਖ ਪੱਤਰਕਾਰ ਹੋਣ ਦੇ ਨਾਤੇ ਤੁਸੀਂ ਜਸਟਿਨ ਟਰੂਡੋ ਦੀ ਟੀਮ ਦੇ ਨਾਲ ਉੱਥੇ ਜਾ ਕੇ 1-to-1 ਜਿਹੜੇ MPs ਸੀ, ਭਾਵੇਂ ਉਹ ਰਣਦੀਪ ਸਰਾਏ ਹੋਣ ਜਾਂ ਰੂਬੀ ਸਹੋਤਾ ਤੋਂ ਲੈ ਕੇ ਬਾਕੀਆਂ ਦੇ ਜਿਹੜੇ ਇੰਟਰਵਿਊਜ਼ ਵੀ ਤੁਸੀਂ ਕੀਤੇ ਨੇ, ਉਹਨਾਂ ਨਾਲ ਗੱਲਬਾਤ ਕੀਤੀ ਹੈ। ਤੁਹਾਡਾ ਜਿਹੜਾ ਨਿੱਜੀ ਐਕਸਪੀਰੀਅੰਸ ਸੀਗਾ ਭਾਰਤ ਦੇ ਸਾਰੇ ਦੌਰੇ ਦਾ ਤੇ ਜਸਟਿਨ ਟਰੂਡੋ ਨੂੰ ਜਿਸ ਹਿਸਾਬ ਨਾਲ ਉਹਨਾਂ ਨੂੰ ਟਰੀਟ ਕੀਤਾ ਗਿਆ, ਉਹਨਾਂ ਦੇ ਨਾਲ ਤੁਹਾਨੂੰ ਵਿਚਰਨ ਦਾ ਮੌਕਾ ਬਣਿਆ, ਦੇਖਣ ਦਾ ਮੌਕਾ ਬਣਿਆ ਤੇ ਆਮ ਲੋਕਾਂ ਨਾਲ ਵੀ ਤੁਸੀਂ ਉੱਥੇ ਗੱਲਬਾਤ ਕੀਤੀ ਹੈ, ਕਿਵੇਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਇਸ ਸਾਰੇ ਟ੍ਰਿਪ ਦਾ? ਜੀ ਸਰਦਾਰ ਅਮਰਵੀਰ ਸਿੰਘ ਜੀ, ਜੇ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਇਸ ਸਾਰੇ ਘਟਨਾਕ੍ਰਮ ਦਾ ਐਨਾਲਾਈਜ਼ ਕਰਨਾ ਹੋਵੇ ਤੇ ਮੈਂ ਘੱਟ ਸ਼ਬਦਾਂ ਦੇ ਵਿੱਚ ਇੱਕ ਗੱਲ ਸਪਸ਼ਟ ਤੌਰ ਤੇ ਕਹਿ ਸਕਦਾ ਕਿ ਪ੍ਰਧਾਨ ਮੰਤਰੀ ਸਾਡੇ ਮਾਨਯੋਗ ਜਸਟਿਨ ਟਰੂਡੋ ਹੋਣਾ ਨਾਲ ਜੋ ਵਿਵਹਾਰ ਜਿਹੜਾ ਉਹ ਭਾਰਤੀਆਂ ਵੱਲੋਂ ਕੀਤਾ ਗਿਆ ਜੀ, ਤੇ ਜਿਹੜੀ ਫਿਰ ਆਓ ਭਗਤ ਪੰਜਾਬ ਵੱਲੋਂ ਕੀਤੀ ਗਈ ਆ, ਉਹਨੇ ਇੱਕ ਗੱਲ ਨੂੰ ਪ੍ਰਤੱਖ ਰੂਪ ਦੇ ਵਿੱਚ ਜਿਹੜਾ ਸਥਾਪਿਤ ਕਰਤਾ ਕਿ ਪੰਜਾਬ ਭਾਰਤ ਨਾਲੋਂ ਵਾਕਈ ਅੱਡ ਹੈ ਜੀ। ਭਾਰਤ ਦੇ ਵਿੱਚ ਜਿੱਥੇ ਬਿਜ਼ਨਸ ਪੁਆਇੰਟ ਆਫ ਵਿਊ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਸੀ, $1 ਬਿਲੀਅਨ ਦੀਆਂ ਜਿਹੜੀਆਂ ਡੀਲਸ ਨੇ ਉਹ ਸਾਈਨ ਹੋਈਆਂ ਨੇ, ਕੈਨੇਡੀਅਨਸ ਦੇ ਲਈ ਜੌਬਸ ਕ੍ਰੀਏਟ ਹੋਈਆਂ ਨੇ, ਇੰਡੀਅਨਸ ਦੇ ਲਈ ਜੌਬ ਕ੍ਰੀਏਟ ਹੋਈਆਂ ਨੇ, ਉਹਨਾਂ ਸਾਰਿਆਂ ਨੂੰ ਛੱਡ ਕੇ ਸਾਰੇ ਭਾਰਤ ਦਾ ਉੱਥੇ ਦੀਆਂ ਏਜੰਸੀਆਂ ਦਾ, ਮੀਡੀਆ ਦਾ, ਉੱਥੇ ਦੇ ਪੋਲੀਟੀਕਲ ਸਿਸਟਮ ਦਾ ਇੱਕੋ ਗੱਲ ਤੇ ਜ਼ੋਰ ਰਿਹਾ ਜੀ ਕਿ ਜਸਟਿਨ ਟਰੂਡੋ ਹੁਣੀ ਇਹਨਾਂ ਦੇ ਅੱਤਵਾਦੀਆਂ ਦੀ ਸਪੋਰਟ ਕਰਦੇ ਆ ਜਾਂ ਟੈਰਰਿਸਟ ਦੀ ਸਪੋਰਟ ਕਰਦੇ ਆ। ਸਿੱਧੇ ਤੌਰ ਤੇ ਸਿੱਖਾਂ ਦੀ ਸਪੋਰਟ ਕਰਨ ਨੂੰ ਉਹਨਾਂ ਨੇ ਜਾਂ ਇਹਨੂੰ ਟੈਰਰਿਜ਼ਮ ਦੇ ਨਾਲ ਜੋੜ ਕੇ ਦੇਖਿਆ ਜਾਂ ਦੁਨੀਆ ਨੂੰ ਵਿਖਾਇਆ, ਜਦਕਿ ਇਸ ਗੱਲ ਦੇ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਹੈ। ਸਿੱਖ ਜਿਵੇਂ ਕੈਨੇਡਾ ਦਾ ਹਰ ਇੱਕ ਨਾਗਰਿਕ ਆ, ਉਹ ਚਾਹੇ ਕਿਸੇ ਵੀ ਬੈਕਗਰਾਉਂਡ ਦਾ ਹੋਵੇ, ਜਿੰਨਾ ਉਹਦਾ ਹੱਕ ਆ ਕੈਨੇਡਾ ਦੇ ਉੱਤੇ ਜਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਉੱਤੇ, ਉਨਾ ਹੀ ਸਿੱਖਾਂ ਦਾ ਹੱਕ ਆ। ਸੋਚ ਚਾਹੇ ਕੋਈ ਵੀ ਹੋਵੇ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਜਿਹੜੀ ਆ ਉਹਦਾ ਇੱਥੇ ਜਿਹੜਾ ਕੈਨੇਡਾ ਦੇ ਵਿੱਚ ਸਨਮਾਨ ਕੀਤਾ ਜਾਂਦਾ, ਉਹ ਚਾਹੇ ਕਿਸੇ ਵੀ ਤਰ੍ਹਾਂ ਦੇ ਵਿਚਾਰ ਹੋਣ, ਉਹ ਵਾਇਲੇਸ਼ਨ ਵਾਲੇ ਨਾ ਹੋਣ, ਤਾਂ ਉਹਦਾ ਸਨਮਾਨ ਕੀਤਾ ਜਾਂਦਾ। ਔਰ ਭਾਰਤ ਦੇ ਵਿੱਚ ਉਸ ਤੋਂ ਉਲਟਾ ਜਿਹੜਾ ਵੀ ਉੱਥੇ ਪ੍ਰਬੰਧ ਦੇ ਖਿਲਾਫ ਜਾਂ ਉਸ ਨਿਜ਼ਾਮ ਦੇ ਖਿਲਾਫ ਬੋਲਦਾ, ਉਹ ਅੱਤਵਾਦੀ ਗਰਦਾਨ ਦਿੱਤਾ ਜਾਂਦਾ। ਸੋ ਇਹ ਜਿਹੜਾ ਕੈਨੇਡਾ ਤੇ ਇੰਡੀਆ ਦੇ ਵਿੱਚ ਫਰਕ ਆ,
ਇਹਨੂੰ ਜਿਹੜਾ ਇੱਕੋ ਨੁਕਤਾ ਨਿਗਾਹ ਦੇ ਨਾਲ ਦਰਸਾਉਣ ਦੇ ਲਈ ਉੱਥੇ ਮੀਡੀਆ ਨੇ ਪੂਰੀ ਕੋਸ਼ਿਸ਼ ਕੀਤੀ ਹੈ, ਪਰ ਨਾਕਾਮ ਰਹੇ ਨੇ। ਇਹਦਾ ਸਬੂਤ ਹੈ ਜਿਹੜਾ ਉਹ ਜਿਹੜਾ ਟਰੂਡੋ ਸਾਹਿਬ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਉੱਥੇ ਲਿਸਟ ਦਿੱਤੀ ਆ, ਸੋ ਕਾਲਡ ਜਿਹੜਾ ਉਹਨੇ ਇਲਜ਼ਾਮ ਲਾਏ ਨੇ ਕਿ ਕੈਨੇਡਾ ਦੇ ਵਿੱਚ ਇਹ ਬੰਦੇ ਜਿਹੜੇ ਨੇ ਉਹ ਅੱਤਵਾਦੀ ਗਤੀਵਿਧੀਆਂ ਫੈਲਾਉਣ ਦੇ ਵਿੱਚ ਸਰਗਰਮ ਨੇ ਜੀ, ਉਹ ਜਦੋਂ ਉਹਨਾਂ ਨੇ ਚਿੱਠੀ ਟਰੂਡੋ ਸਾਹਿਬ ਨੂੰ ਫੜਾਈ ਆ, ਟਰੂਡੋ ਸਾਹਿਬ ਨੇ ਸਪਸ਼ਟ ਤੌਰ ਦੇ ਉੱਤੇ ਉਹਦਾ ਜਵਾਬ ਦਿੱਤਾ। ਉਹਨਾਂ ਨੇ ਇੱਕੋ ਗੱਲ ਦੇ ਵਿੱਚ ਸਾਰੀ ਕੰਟਰੋਵਰਸੀ ਨੂੰ ਦੂਜਾ ਰੂਪ ਦੇ ਦਿੱਤਾ। ਉਹ ਕਹਿੰਦੇ ਇਹਦੇ ਵਿੱਚ ਕਿਤੇ ਮੇਰੇ ਮਤਲਬ ਮੈਂ ਸਮਝਦਾ, ਕਹਿੰਦੇ ਵੀ ਮੈਂ ਹੋਪ ਕਰਦਾ, ਆਈ ਹੋਪ ਕਿ ਮੇਰੇ ਮਿਨਿਸਟਰ ਦਾ ਨਾਂ ਇਸ ਲਿਸਟ ਦੇ ਵਿੱਚ ਨਹੀਂ ਹੈ। ਉਹ ਇਹ ਆਪਣੇ ਆਪ ਦੇ ਵਿੱਚ ਜਿੰਨਾ ਵੀ ਜ਼ਹਿਰ ਕੈਪਟਨ ਅਮਰਿੰਦਰ ਸਿੰਘ ਨੇ ਫੈਲਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਤਮਾਚਾ ਸੀ ਉਹ ਸਾਰੇ ਦੇ ਉੱਪਰ। ਔਰ ਇਹੀ ਨਹੀਂ, ਉਸ ਮਿਲਣੀ ਤੋਂ ਬਾਅਦ ਜਦੋਂ ਸਰਦਾਰ ਹਰਜੀਤ ਸਿੰਘ ਸੱਜਣ ਹੋਣਾ ਨੇ ਆਪਣੀ ਇੰਟਰਵਿਊ ਕੀਤੀ ਆ ਉਸੇ ਹੋਟਲ ਤੋਂ ਬਾਅਦ, ਮਿਲਣੀ ਕੈਪਟਨ ਨਾਲ ਹੀ ਮਿਲਣੀ ਤੋਂ ਬਾਅਦ, ਉਹਨਾਂ ਨੇ ਵੀ ਸਪਸ਼ਟਤਾ ਦੇ ਨਾਲ ਕਿਹਾ ਕਿ ਸਿੱਖ 1984 ਨੂੰ ਕਦੇ ਵੀ ਨਹੀਂ ਭੁੱਲ ਸਕਦੇ। ਇਹ ਵੀ ਇੱਕ ਸਪਸ਼ਟ ਜਵਾਬ ਆ ਜਿਹੜਾ ਉਹ ਸਮਝਿਆ ਜਾ ਸਕਦਾ ਸੀ। ਔਰ ਜੇ ਇਸ ਨੂੰ ਡੀਪਲੀ ਇਸ ਫੀਲਡ ਨੂੰ ਵੇਖਣਾ ਹੋਵੇ 1984 ਨੂੰ, ਜਿਵੇਂ ਕਿ ਤੁਸੀਂ ਦੱਸਿਆ, ਮੈਂ ਇੰਟਰਵਿਊ ਕੀਤਾ ਸਰਦਾਰ ਰਣਦੀਪ ਸਿੰਘ ਸਰਾਏ ਜਿਹੜੇ ਸਰੀ ਤੋਂ MP ਨੇ, ਸੋਨੀਆ ਸਿੱਧੂ ਜੀ ਜਿਹੜੇ ਇੱਥੇ ਸਕਾਰਬਰੋ ਤੋਂ ਨੇ, ਔਰ ਰੂਬੀ ਸਹੂਤਾ ਜੀ ਇਹ ਬੈਂਪਟਨ ਤੋਂ ਜਿਹੜੇ MP ਨੇ। ਜਦੋਂ ਇਹਨਾਂ ਦੇ ਨਾਲ ਤਿੰਨਾਂ ਦੇ ਨਾਲ ਇਹ ਹਜੇ ਆਏ ਸੀ ਉੱਥੋਂ ਗੁਰਦੁਆਰਾ ਰਕਾਬਗੰਜ ਸਾਹਿਬ, ਜਿੱਥੇ ਯਾਦਗਾਰ ਬਣਾਈ ਗਈ ਹੈ 84 ਦੇ ਸ਼ਹੀਦਾਂ ਦੀ, ਪਹਿਲਾਂ ਉੱਥੇ ਇਹਨਾਂ ਨੇ ਉਸ ਯਾਦਗਾਰ ਦੇ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਤੋਂ ਬਾਅਦ। ਉਸ ਤੋਂ ਬਾਅਦ ਦੁਨੀਆ ਦੀ ਇੱਕੋ ਇੱਕ ਕਲੋਨੀ ਜਿਹਨੂੰ ਵਿਡੋ ਕਲੋਨੀ ਦਾ ਨਾਂ ਦਿੱਤਾ ਗਿਆ ਜ਼ੁਲਮ ਕਰਨ ਤੋਂ ਬਾਅਦ ਚ ਉੱਥੇ ਗਏ। ਉਹਨਾਂ ਨੇ ਉੱਥੇ ਜਿਹੜੇ ਸੰਬੰਧਿਤ ਪਰਿਵਾਰ ਸਨ, ਜਿਹੜੇ ਸ਼ਹੀਦਾਂ ਦੇ ਪਰਿਵਾਰ ਸਨ, ਉਹਨਾਂ ਦੇ ਬੱਚੇ ਜਾਂ ਵਿਧਵਾਵਾਂ ਜਿਨ੍ਹਾਂ ਦਾ ਹਰ ਇੱਕ ਘਰ ਦੇ ਵਿੱਚੋਂ ਕਿਸੇ ਦੇ 10 ਜੀ ਸ਼ਹੀਦ ਕੀਤੇ ਗਏ 84 ਦੀ ਜੈਨੋਸਾਈਡ ਦੇ ਵਿੱਚ, ਕਿਸੇ ਦੇ 15, ਕਿਸੇ ਦੇ 4। ਸੋ ਉਹਨਾਂ ਦੀਆਂ ਜਦੋਂ ਗੱਲਾਂ ਬਾਤਾਂ ਸੁਣੀਆਂ ਤੇ ਉਹਨਾਂ ਦੇ ਜਿਹੜਾ ਸੁਭਾਅ ਸੀ, ਜਿਹੜਾ ਉਹਨਾਂ ਦਾ ਜਿਹੜਾ ਸਾਰੇ MPs ਦਾ ਜਿਹੜਾ ਰਵੱਈਆ ਸੀ ਵਾਪਸ ਆਉਣ ਤੋਂ ਬਾਅਦ, ਸੱਜੇ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਹ ਦਿਲੋਂ ਰੋ ਰਹੇ ਨੇ ਜੀ। ਉਹਨਾਂ ਨੂੰ ਹਰ ਇੱਕ ਚੀਜ਼ ਦੀ ਸਮਝ ਸੀ। ਉਹਨਾਂ ਨੂੰ ਬਸ ਕਿਸੇ ਮਜਬੂਰੀ ਕਾਰਨ ਉਹ ਖੁੱਲ ਕੇ ਆਪਣੀ ਗੱਲ ਨਹੀਂ ਕਹਿ ਸਕੇ, ਬਟ ਸਾਫ਼ ਨਜ਼ਰ ਆ ਰਿਹਾ ਸੀ ਕਿ ਦਿਲੋਂ ਚੀਜ਼ ਜਿਹੜੀ ਆ ਉੱਠ ਰਹੀ ਆ। ਉਹਦਾ ਦਰਦ ਮੈਂ ਮਹਿਸੂਸ ਕੀਤਾ ਆਪਣੀ ਇੰਟਰਵਿਊਜ਼ ਦੇ ਵਿੱਚ ਜੀ। ਸੋ ਇਹ ਸਾਰਾ ਸੀ ਜੀ ਬਿਲਕੁਲ ਮਨਵੀਰ ਸਿੰਘ ਜੀ, ਕੁੱਲ ਮਿਲਾ ਕੇ ਇਹਨੂੰ ਕੁੱਲ ਮਿਲਾ ਕੇ ਕਨਕਲੂਡ ਕਰਨਾ ਹੋਵੇ ਤਾਂ ਇਹ ਹੈ ਕਿ ਇੰਡੀਆ ਨੇ ਜਿਹੜਾ ਸਿੱਖ ਇੱਥੇ ਕੈਨੇਡਾ ਦੇ ਵਿੱਚ ਹਮੇਸ਼ਾ ਕਹਿੰਦੇ ਨੇ ਕਿ ਸਾਡੇ ਨਾਲ ਉੱਥੇ ਧੱਕਾ ਹੁੰਦਾ, ਕੈਨੇਡੀਅਨ ਸਿਸਟਮ ਨੂੰ ਪਤਾ ਵੀ ਹੈ ਕਿ ਉੱਥੇ ਸਿੱਖਾਂ ਦੇ ਨਾਲ ਧੱਕਾ ਹੁੰਦਾ। ਇੰਡੀਆ ਨੇ ਇਸ ਸਾਰੀ ਚੀਜ਼ ਨੂੰ ਇੱਕ ਵਾਰੀ ਜਿਹੜਾ ਸਪਸ਼ਟਤਾ ਦੇ ਨਾਲ ਜਿਹੜਾ ਪ੍ਰਗਟ ਕਰਕੇ ਰੱਖ ਦਿੱਤਾ ਹੈ ਜੀ। ਬਿਲਕੁਲ ਮਨਵੀਰ ਸਿੰਘ ਜੀ, ਜੇ ਅਸੀਂ ਇਹਦੇ ਦੂਜੇ ਆਸਪੈਕਟ ਵੱਲ ਨਜ਼ਰ ਮਾਰੀਏ, ਜਿਵੇਂ ਕਿ ਤੁਸੀਂ ਤੁਹਾਡੇ ਨਾਲ ਜਿਹੜੀ ਬਾਕੀ ਵੀ ਟੀਮ ਗਈ ਹੈ ਇੱਥੋਂ ਪੱਤਰਕਾਰਾਂ ਦੀ, ਇੱਕ ਡਿਫਰੈਂਟ ਪਰਸਪੈਕਟਿਵ ਹੈਗਾ ਜੋ ਇੰਡੀਅਨ ਪਰਸਪੈਕਟਿਵ ਤੋਂ ਵੱਖਰਾ, ਜੋ ਉਹ ਨਿਊਜ਼ ਦਿੰਦੇ ਆ, ਉਹਨਾਂ ਦਾ ਕਿਤੇ ਨਾ ਕਿਤੇ ਜਿਹੜੀ ਕੈਨੇਡੀਅਨ ਪੱਤਰਕਾਰੀ ਹੈ ਉਹਨਾਂ ਨੇ ਆਪਣਾ ਪੱਖ ਦਿੱਤਾ। ਜਿਵੇਂ ਕਿ ਸਾਡੇ ਮੂਹਰੇ ਐਗਜ਼ਾਮਪਲ ਹੈਗੀ ਆ, ਜਦੋਂ ਜਿਹੜੇ ਜਸਪਾਲ ਅਟਵਾਲ ਦਾ ਕੇਸ ਹੋਇਆ, ਉਹਨੂੰ ਕਿਵੇਂ ਕੈਨੇਡੀਅਨ ਪ੍ਰੈਸ ਨੇ ਇੰਡੀਅਨ ਏਜੰਸੀਜ਼ ਦਾ ਜਾਂ ਇੰਡੀਅਨ ਗਵਰਨਮੈਂਟ ਦੇ ਵਿੱਚ ਜਿਹੜੇ ਬੰਦੇ ਬੈਠੇ ਆ ਉਹਨਾਂ ਦੀ ਸਾਰੀ ਖੇਡ ਕਰਾ ਰਿਹਾ। ਸੋ ਐਵੇਂ ਹੀ ਜਿਹੜੀ ਸਿੱਖ ਪੱਤਰਕਾਰੀ ਹੈਗੀ ਆ, ਤੁਸੀਂ ਆਪਣੀ ਨੁਕਤਾ ਨਿਗਾਹ ਤੋਂ, ਸਿੱਖ ਨੁਕਤਾ ਨਿਗਾਹ ਤੋਂ ਜਿਹੜੀ ਇੱਥੇ ਪ੍ਰੈਜ਼ੈਂਟ ਕੀਤੀਆਂ ਨੇ ਨਿਊਜ਼, ਤੁਹਾਡਾ ਜਿਹੜਾ ਪਰਸਨਲ ਤੌਰ ਤੇ ਵਿਰੋਧ ਹੋਇਆ ਉੱਥੇ ਮੀਡੀਆ ਦੇ ਵਿੱਚ ਵੀ ਲੱਗਿਆ, ਤੇ ਈਵਨ ਇੱਥੋਂ ਦੇ ਮੀਡੀਆ ਦੇ ਵਿੱਚ ਵੀ ਸਟੋਰੀਜ਼ ਆਈਆਂ ਨੇ ਕਿ ਮਨਵੀਰ ਸਿੰਘ ਜੋ ਕਿ TV84 ਨਾਲ ਸੰਬੰਧਿਤ ਹੈਗੇ ਆ, ਉਹ ਕਿਤੇ ਨਾ ਕਿਤੇ ਮੋਦੀ ਦੇ ਵੀ ਕ੍ਰਿਟਿਕ ਨੇ, ਉਹਨਾਂ ਦਾ ਵਿਰੋਧ ਕਰਦੇ ਰਹੇ ਆ ਤੇ ਖਾਲਿਸਤਾਨ ਦੀ ਹਮਾਇਤ ਉਹ ਕਰਦੇ ਨੇ। ਤੇ ਇਸ ਕਰਕੇ ਤੁਹਾਨੂੰ ਜਿਹੜਾ ਨੈਗੇਟ ਕਰਨ ਦੀ ਲਾਈਨ ਹੈਗੀ ਹੈ, ਇਸ ਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ? ਤੁਸੀਂ ਅਜਿਹਾ ਉੱਥੇ ਜਾ ਕੇ ਕੀ ਕਰ ਦਿੱਤਾ ਜਿਹੜਾ ਕਿ ਮੀਡੀਆ ਵੱਲੋਂ ਤੁਹਾਨੂੰ ਨਿਸ਼ਾਨਾ ਬਣਾਇਆ ਗਿਆ? ਜੀ ਦੇਖੋ ਸਰਦਾਰ ਅਮਰਵੀਰ ਸਿੰਘ ਜੀ, ਜਿੱਥੇ ਤੱਕ ਭਾਰਤੀ ਮੀਡੀਆ ਦਾ ਸਵਾਲ ਹੈ, ਸਿੱਖ ਹੋਣਾ ਹੀ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਆ ਜਾਂਦਾ। ਉਹਦੇ ਲਈ ਕੁਝ ਕਰਨ ਦੀ ਲੋੜ ਨਹੀਂ ਪੈਂਦੀ। ਜਿਹਦਾ ਪ੍ਰਤੱਖ ਸਬੂਤ ਆ ਜਿਹੜਾ ਉਹ ਆਪਾਂ ਇਸ ਸਰੀ ਦੇ ਵਿੱਚ ਵੀ ਦੇਖਿਆ, ਔਰ ਅਸੀਂ ਤਾਂ ਖੈਰ ਜਿਹੜੀ ਇਕੌਤੀ ਆਜ਼ਾਦੀ ਹੈ ਭਾਰਤ ਦੀ, ਉਸ ਤੋਂ ਬਾਅਦ ਲਗਾਤਾਰਤਾ ਦੇ ਨਾਲ ਦੇਖਦੇ ਆ ਰਹੇ ਆ ਜੀ। ਸੋ ਇੱਕ ਸਿੱਖ ਹੋਣਾ ਹੀ ਜਿਹੜਾ ਉਹ ਹਿੰਦੁਸਤਾਨੀਆਂ ਦੇ ਨਿਸ਼ਾਨੇ ਦੇ ਉੱਤੇ ਆ ਜਾਂਦਾ। ਖੈਰ ਪਰ ਜਿਹੜੀਆਂ ਸਟੋਰੀਜ਼ ਉਹਨਾਂ ਨੇ ਕੀਤੀਆਂ ਨੇ, ਬਿਨਾਂ ਉਹਨਾਂ ਨੇ ਜਿਹੜਾ ਇੰਡੀਅਨ ਐਕਸਪ੍ਰੈਸ ਜਾਂ ਆਊਟਲੁੱਕ ਨੇ ਫਿਰ ਸਟੋਰੀ ਚੁੱਕੀ ਆ ਮੇਰੇ ਬਾਰੇ ਖਾਸ ਕਰਕੇ, ਬਿਨਾਂ ਮੇਰੇ ਕਿਸੇ ਪੁਆਇੰਟ ਆਫ ਵਿਊ ਤੋਂ, ਬਿਨਾਂ ਕਿਸੇ ਦਾ, ਸਿਰਫ ਉਹਨਾਂ ਦੀ ਇੱਕ WhatsApp ਦੇ ਉੱਤੇ ਕਾਲ ਮੈਨੂੰ ਆਈ ਸੀ। ਉਹ ਕਿਸੇ ਫੰਕਸ਼ਨ ਦੇ ਵਿੱਚ ਹੋਣ ਕਰਕੇ
ਕੋਈ ਆਵਾਜ਼ ਨਹੀਂ ਸੀ ਆ ਰਹੀ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਆਵਾਜ਼ ਨਹੀਂ ਆ ਰਹੀ, ਆਪਾਂ ਫੇਰ ਗੱਲ ਕਰ ਲਾਂਗੇ। ਅਜੇ ਕਿ ਮੈਨੂੰ ਪਤਾ ਵੀ ਨਹੀਂ ਸੀ ਕਿਹਦੀ ਕਾਲ ਹੈ, ਕਿਉਂਕਿ ਮੇਰੇ ਕੋਲ ਤਾਂ ਕਿਸੇ ਦਾ ਕੋਈ ਨੰਬਰ ਨਹੀਂ ਨਾ, WhatsApp ਤੇ ਕਾਲ ਆ ਰਹੀ ਹੈ। ਔਰ ਜਿਹੜੀ ਇੰਟਰਨੈਟ ਦੀ ਸਰਵਿਸ ਆ ਤੁਹਾਨੂੰ ਪਤਾ ਹੀ ਹੈ ਇੰਡੀਆ ਦੇ ਵਿੱਚ ਕਿੱਦਾਂ ਦੀ ਹੈ। ਸੋ ਮੈਨੂੰ ਕੁਝ ਸਪਸ਼ਟ ਨਹੀਂ ਹੋਇਆ, ਔਰ ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਸਟੋਰੀਜ਼ ਜਿਹੜੀਆਂ ਇਸ ਤਰੀਕੇ ਦੇ ਨਾਲ ਛਾਪੀਆਂ ਜਾ ਰਹੀਆਂ ਨੇ। ਔਰ ਉਸਦੇ ਉਲਟ ਜਦੋਂ ਫਿਰ ਮੈਂ ਇੱਥੇ ਕੈਨੇਡਾ ਦੇ ਵਿੱਚ ਆਇਆ ਤਾਂ ਮੈਨੂੰ ਕੰਟੈਕਟ ਕੀਤਾ ਗਲੋਬਲ ਨਿਊਜ਼ ਦੇ ਪੱਤਰਕਾਰ ਨੇ, ਤੇ ਉਹਨਾਂ ਨੇ ਫਿਰ ਜਿਹੜਾ ਜੋ ਮੇਰਾ ਵਿਊ ਪੁਆਇੰਟ ਸੀ ਉਹਨੂੰ ਹੂ ਛਾਪਿਆ। ਭਾਵੇਂ ਉਹਨਾਂ ਨੇ ਆਪਣੇ ਕੋਲੋਂ ਥੋੜਾ ਬਹੁਤ ਉਹਨੂੰ ਜਿਹੜਾ ਕੁਝ ਹੋਰ ਪਰਸਪੈਕਟਿਵ ਜਿਹੜੀ ਦੇਣ ਦੀ ਗੱਲ ਕੀਤੀ, ਪਰ ਕੁੱਲ ਮਿਲਾ ਕੇ ਉਹਨਾਂ ਨੇ ਤਕਰੀਬਨ ਜਿਹੜਾ ਮੇਰੇ ਕੋਲ ਜਿਹੜੀ ਗੱਲਬਾਤ ਪੁੱਛੀ ਆ ਉਹਨੂੰ ਇਨ ਬਿਨ ਛਾਪਿਆ। ਉਹਦੇ ਚ ਮੈਂ ਸਪਸ਼ਟਤਾ ਦੇ ਨਾਲ ਕਿਹਾ ਕਿ ਜੇ ਮੈਂ ਮੋਦੀ ਨੂੰ ਟੈਰਰਿਸਟ ਕਹਿਣਾ, ਜੇ ਮੈਂ ਕਿਸੇ ਸੋਚ ਦੀ ਸਪੋਰਟ ਕਰਦਾ, ਚਾਹੇ ਉਹ ਸਿੱਖਾਂ ਦੇ ਕੌਮੀ ਘਰ ਖਾਲਿਸਤਾਨ ਦੀ ਸਪੋਰਟ ਹੋਵੇ, ਉਹ ਮੇਰਾ ਹਿਊਮਨ ਰਾਈਟ ਹੈ ਐਜ਼ ਪਰ ਐਜ਼ ਐਵਰੀ ਕੈਨੇਡੀਅਨ ਹੈ ਜੀ। ਜਿੰਨਾ ਕਿ ਕਿਸੇ ਹੋਰ ਕੈਨੇਡੀਅਨ ਦਾ ਆਪਣੇ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਰਾਈਟ ਹੈ, ਉਹਨਾਂ ਮੇਰਾ ਵੀ ਹੈ, ਕਿਉਂਕਿ ਮੈਂ ਵੀ ਕੈਨੇਡੀਅਨ ਆ ਔਰ ਮੇਰੇ ਇਸ ਰਾਈਟ ਦੀ ਇੱਥੇ ਰਿਸਪੈਕਟ ਵੀ ਹੈ ਕੈਨੇਡਾ 'ਚ, ਇਹਨੂੰ ਪ੍ਰੋਟੈਕਟ ਵੀ ਕੀਤਾ ਜਾਂਦਾ। ਮੈਂ ਕਿਸੇ ਦਾ ਹਿਊਮਨ ਰਾਈਟ ਵਾਇਓਲੇਟ ਨਹੀਂ ਕਰਦਾ ਜੀ। ਪਰ ਭਾਰਤ ਵਰਗੇ ਮੁਲਕ ਦੇ ਵਿੱਚ ਇਹ ਗੱਲ ਆ ਜਿਹੜੀ ਇਹ ਇਹਨੂੰ ਸਮਝਣ ਦੀ ਜਿਹੜੀ ਤੌਫੀਕ ਹੈ ਉਹਨਾਂ ਦੇ ਵਿੱਚ ਨਹੀਂ ਹੈ ਜੀ, ਕਿਉਂਕਿ ਉੱਥੇ ਨੈਸ਼ਨਲਿਜ਼ਮ ਨੂੰ ਇਸ ਤਰ੍ਹਾਂ ਦੀ ਰੰਗਤ ਦੇ ਦਿੱਤੀ ਜਾਂਦੀ ਹੈ ਕਿ ਜੇ ਕੋਈ ਆਪਣਾ ਵਿਚਾਰ ਵੀ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਜਿਹੜਾ ਉਹ ਫਿਰ ਉਹੀ ਅੱਤਵਾਦੀ ਵੱਖਵਾਦੀ ਇਸ ਤਰ੍ਹਾਂ ਗਰਦਾਨ ਦਿੱਤਾ ਜਾਂਦਾ। ਤਾਂ ਮੈਂ ਸਮਝਦਾ ਇਹੀ ਬਿਊਟੀ ਹੈ, ਇਹੀ ਕਾਰਨ ਹੈ ਕਿ ਜਸਟਿਨ ਟਰੂਡੋ ਉਹਨਾਂ ਨੇ ਜਦੋਂ ਉਹਨਾਂ ਦੀ ਫੇਰੀ ਖਤਮ ਹੋਈ ਹੈ ਉਹਨਾਂ ਨੇ ਕਿਹਾ ਕਿ ਠੀਕ ਹੈ ਅਸੀਂ ਯੂਨਾਈਟਿਡ ਇੰਡੀਆ ਦੀ ਵਕਾਲਤ ਕਰਦੇ ਹਾਂ, ਪਰ ਸਾਡਾ ਜਿਹੜਾ ਕੈਨੇਡੀਅਨ ਚਾਰਟਰ ਆਫ ਰਾਈਟ ਹੈ ਉਹ ਹਰ ਇੱਕ ਸਾਡੇ ਨਾਗਰਿਕ ਨੂੰ ਹੱਕ ਦਿੰਦਾ ਕਿ ਉਹ ਆਪਣਾ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਆ ਉਹਨੂੰ ਪ੍ਰੈਕਟੀਕਲ ਕਰ ਸਕੇ, ਪ੍ਰੈਕਟਿਸ ਕਰ ਸਕੇ, ਔਰ ਅਸੀਂ ਉਹਨੂੰ ਰੋਕ ਨਹੀਂ ਸਕਦੇ। ਔਰ ਇਸੇ ਤਰ੍ਹਾਂ ਦਾ ਜਿਹੜਾ ਰਾਜ ਗਰੇਵਾਲ ਹੁਣੀ ਇੱਥੇ ਬ੍ਰੈਂਪਟਨ ਦੇ ਐਮਪੀ ਨੇ, ਉਹਨਾਂ ਦੀ ਕੋਈ ਇੰਟਰਵਿਊ ਹੋਈ, ਉਹਨਾਂ ਨੇ ਵੀ ਇਸੇ ਤਰ੍ਹਾਂ ਦਾ ਜਵਾਬ ਦਿੱਤਾ। ਮੈਂ ਸਮਝਦਾ ਤਕਰੀਬਨ ਹਰ ਇੱਕ ਮੀਡੀਆ ਆਊਟਲੈਟ ਤੇ ਜਿੰਨੇ ਵੀ ਕੈਨੇਡੀਅਨ ਰਿਪਰੈਜ਼ੈਂਟੇਟਿਵ ਜਿਹੜੇ ਗਏ ਨੇ ਉਹਨਾਂ ਨੇ ਇਹੀ ਗੱਲ ਕੀਤੀ ਆ ਕਿ ਅਸੀਂ ਭਾਵੇਂ ਇਸ ਸੋਚ ਦੇ ਹੱਕ 'ਚ ਹੋਈਏ ਜਾਂ ਵਿਰੋਧ 'ਚ ਹੋਈਏ, ਇਹ ਗੱਲ ਨਹੀਂ ਆ, ਪਰ ਅਸੀਂ ਕਿਸੇ ਦਾ ਜਿਹੜਾ ਮਨੁੱਖੀ ਹੱਕ ਹੈ ਵਿਚਾਰਾਂ ਦੀ ਆਜ਼ਾਦੀ ਦਾ, ਉਹਦੇ ਉੱਤੇ ਅਸੀਂ ਚਾਹ ਕੇ ਵੀ ਅੰਕੁਸ਼ ਨਹੀਂ ਲਾ ਸਕਦੇ। ਪਰ ਇਹ ਗੱਲਾਂ ਜਿਹੜੀਆਂ ਉੱਥੇ ਪੱਲੇ ਨਹੀਂ ਪੈਂਦੀਆਂ ਕਿਸੇ ਦੇ ਜੀ। ਮਨਵੀਰ ਸਿੰਘ ਜੀ, ਜਿਵੇਂ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕੀਤੀ ਹੈ ਕਿ ਆਪਣੀ ਗੱਲ ਕਹਿਣ ਦਾ ਹੱਕ ਹੈ, ਤੇ ਉਹ ਹੱਕ ਜਿਹੜਾ ਹੈਗਾ ਹਰ ਇੱਕ ਕੈਨੇਡੀਅਨ ਨੂੰ ਹੈ ਤੇ ਤੁਹਾਨੂੰ ਵੀ ਉਹ ਉਨਾ ਹੀ ਹੱਕ ਬਣਦਾ ਜ਼ਰੂਰ। ਪਰ ਜਦੋਂ ਅਸੀਂ ਇੱਕ ਪੱਤਰਕਾਰ ਦੇ ਤੌਰ ਤੇ ਦੇਖਦੇ ਹਾਂ, ਤੁਸੀਂ ਐਜ਼ ਅ ਜਰਨਲਿਸਟ ਉੱਥੇ ਗਏ ਹੋ, ਇਹ ਸਾਰੇ ਇਵੈਂਟ ਦੀ ਸਾਰੀ ਫੇਰੀ ਦੀ ਜਸਟਿਨ ਟਰੂਡੋ ਦੀ ਤੁਸੀਂ ਕਵਰ ਕੀਤੀ ਹੈ, ਤੇ ਕਿਤੇ ਨਾ ਕਿਤੇ ਕੀ ਤੁਹਾਨੂੰ ਲੱਗਦਾ ਕਿ ਇਹ ਫਰੀडम ਆਫ ਐਕਸਪ੍ਰੈਸ਼ਨ ਤੇ ਹਮਲਾ ਹੈਗਾ ਜਿਹੜਾ ਤੁਹਾਨੂੰ ਟਾਰਗੇਟ ਕੀਤਾ ਗਿਆ, ਜਾਂ ਜਿਹੜੀ ਜਰਨਲਿਸਟਿਕ ਫਰੀडम ਹੈਗੀ ਹੈ ਤੁਹਾਡੀ ਉਹਦੇ ਤੇ ਹਮਲਾ ਹੈ, ਜਾਂ ਇੱਕ ਸਿੱਖ ਹੋਣ ਦੇ ਨਾਤੇ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਵੀ ਤੁਸੀਂ ਇੱਕ ਸਿੱਖ ਐਂਗਲ ਦੇ ਰਹੇ ਹੋ, ਜਾਂ ਸਿੱਖ ਨੁਕਤਾ ਨਿਗਾਹ ਤੋਂ, ਸਿੱਖ ਪਰਸਪੈਕਟਿਵ ਤੋਂ ਜਿਹੜੀ ਨਿਊਜ਼ ਹੈਗੀ ਹੈ ਉਹਨੂੰ ਤੁਸੀਂ ਲੋਕਾਂ ਦੇ ਸਾਹਮਣੇ ਰੱਖ ਰਹੇ ਹੋ, ਇਸ ਕਰਕੇ ਤੁਹਾਨੂੰ ਨਿਸ਼ਾਨਾ ਬਣਾਇਆ ਗਿਆ? ਜੀ ਬਿਲਕੁਲ ਜੀ, ਇਹ ਸਾਰੀਆਂ ਗੱਲਾਂ ਸ਼ਾਮਲ ਨੇ ਇਹਦੇ ਵਿੱਚ, ਕਿਉਂਕਿ ਜਿਵੇਂ ਅਸੀਂ ਜਸਪਾਲ ਅਟਵਾਲ ਦਾ ਜਿਹੜਾ ਐਪੀਸੋਡ ਸਾਰਾ ਵੇਖਿਆ, ਤਕਰੀਬਨ ਇਹ ਸਾਰਾ ਜਗ ਜ਼ਾਹਿਰ ਹੋ ਚੁੱਕਿਆ ਕਿ ਇਹ ਏਜੰਸੀਆਂ ਦਾ ਜਿਹੜਾ ਇੰਡੀਅਨ ਏਜੰਸੀਆਂ ਦਾ ਇਹ ਸੈਟਅਪ ਸੀ। ਔਰ ਇਸੇ ਤਰ੍ਹਾਂ ਇਹਨਾਂ ਨੇ ਇਹ ਜਿਹੜਾ ਟਾਰਗੇਟ ਮੈਨੂੰ ਵੀ ਕਰਨ ਦੀ ਕੋਸ਼ਿਸ਼ ਕੀਤੀ ਆ, ਇਹ ਇਹਨਾਂ ਦਾ ਨੈਕਸਟ ਮੂਵ ਹੋ ਸਕਦਾ ਸੀ, ਕਿਉਂਕਿ ਜਸਪਾਲ ਅਟਵਾਲ ਵਾਲੀ ਜਿਹੜੀ ਸਟੋਰੀ ਆ ਇਹਨਾਂ ਨੂੰ ਬੈਕਫਾਇਰ ਕਰ ਗਈ, ਤੇ ਇਸ ਕਰਕੇ ਇਹਨਾਂ ਦਾ ਹਿਆ ਨਹੀਂ ਪਿਆ ਕਿ ਫਿਰ ਉਸਨੂੰ ਥੋੜੀ ਜਿਹੀ ਸਟੋਰੀ ਇਹਨਾਂ ਨੇ 2-3 ਮੀਡੀਆ ਆਊਟਲੈਟ ਨੇ ਇੰਡੀਆ ਦੇ ਵਿੱਚ ਚੱਕੀ, ਬਟ ਉਹਨੂੰ ਇਹਨਾਂ ਨੇ ਫਿਰ ਜਲਦੀ ਹੀ ਕਿਲ ਕਰਤਾ, ਕਿਉਂਕਿ ਇਹਨਾਂ ਨੂੰ ਪਤਾ ਕਿ ਇਹ ਸਾਡਾ ਜਿਹੜਾ ਝੂਠ ਆ ਇਹ ਕੈਨੇਡਾ ਦੇ ਵਾਸੀਆਂ ਦੇ, ਸਿਰਫ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਨਹੀਂ, ਈਵਨ ਦੋ ਕੈਨੇਡਾ ਦੀ ਪ੍ਰੈਸ ਦੇ, ਕੈਨੇਡਾ ਦੇ ਲੋਕਾਂ ਦੇ ਜਿਹੜੇ ਆਜ਼ਾਦ ਖਿਆਲਾਤਾਂ ਦੇ ਨੇ, ਉਹਨਾਂ ਦੇ ਸਾਹਮਣੇ ਇਹ ਨਹੀਂ ਚੱਲਣੀ। ਇਸ ਲਈ ਉਹਨਾਂ ਨੇ ਉਹ ਚੈਪਟਰ ਹੈ ਜਿਹੜਾ ਉਹ ਛੇਤੀ ਕਲੋਜ਼ ਕਰਤਾ। ਬਾਕੀ ਜਿਹੜੀ ਇੱਕ ਗੱਲ ਆ ਉਹ ਤਾਂ ਹਮੇਸ਼ਾ ਹੀ ਰਹੇਗੀ ਕਿ ਪੱਗ ਜਿਹੜੀ ਆ ਇਹਨਾਂ ਦੇ ਅੱਖਾਂ ਦੇ ਵਿੱਚ ਹਮੇਸ਼ਾ ਚੁਭਦੀ ਆ, ਭਾਵੇਂ ਕਿ ਐਜ਼ ਏ ਜਰਨਲਿਸਟ ਮੈਨੂੰ ਇਹ ਜਿਹੜੀ ਸਟੇਟਮੈਂਟ ਆ ਨਹੀਂ ਦੇਣੀ ਚਾਹੀਦੀ, ਪਰ ਜਿਹੜੀ ਗੱਲ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆ ਉਹਦੇ 'ਚ ਉਹ ਫਿਰ ਲੁਕਾਉਣ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਅਸੀਂ ਉੱਤੇ ਪਰਦਾ ਰੱਖੀਏ। ਐਜ਼ ਏ ਜਰਨਲਿਸਟ ਸਾਨੂੰ ਇਹ ਵੀ ਦੱਸਣਾ ਬਣਦਾ ਕਿ ਕਿਸ ਕਮਿਊਨਿਟੀ ਲਈ ਜੇ ਕਿਸੇ ਮੁਲਕ ਦੇ ਵਿੱਚ, ਖਾਸ ਕਰਕੇ ਭਾਰਤ ਵਰਗੇ ਮੁਲਕ ਦੇ ਵਿੱਚ ਜੇ ਕੋਈ ਵਿਤਕਰਾ ਹੈ ਤਾਂ ਉਹਨੂੰ ਵੀ ਜਗ ਜ਼ਾਹਿਰ ਜਿਹੜਾ ਉਹ ਕੀਤਾ ਜਾ ਸਕੇ। ਸੋ ਜਿਹੜੀ ਸਿੱਖ ਪਰਸਪੈਕਟਿਵ ਦੀ ਗੱਲ ਆ, ਇਹ ਤਾਂ ਸੁਭਾਵਕ ਆ। ਪੰਜਾਬ ਦੇ ਨਾਲ ਜਿਹੜੇ ਕੈਨੇਡਾ ਦੇ ਰਿਸ਼ਤੇ ਨੇ ਇਹ ਅੱਜ ਦੇ ਜਾਂ ਕੱਲ ਦੇ ਨਹੀਂ,
ਇਹ ਜਿਹੜੇ ਰਿਸ਼ਤੇ ਨੇ ਤਕਰੀਬਨ 120 ਸਾਲ ਪੁਰਾਣੇ ਨੇ ਔਰ ਐਵੇਂ ਹੀ ਚੱਲਣੇ ਚਾਹੀਦੇ ਨੇ। ਸ਼ਾਇਦ ਇਹੀ ਕਾਰਨ ਹੈ ਕਿ ਇੰਨੀ ਜਿਹੜੀ ਆ ਕੈਪਟਨ ਦੀ ਬੇਰੁਖੀ ਤੋਂ ਬਾਅਦ ਵੀ ਕੈਪਟਨ ਦੀ ਜਿਹੜੀ ਦਿਨ ਰਾਤ ਉਹਨੇ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕੈਨੇਡੀਅਨ ਸਿਸਟਮ ਦੀ, ਕੈਨੇਡੀਅਨ ਜਿਹੜੇ ਨੇ ਸਾਡੇ ਮਿਨਿਸਟਰ ਦੀ, ਸਿੱਖ ਮਿਨਿਸਟਰ ਦੀ ਖਾਸ ਕਰਕੇ, ਉਹਦੇ ਬਾਵਜੂਦ ਵੀ ਸਾਡੇ ਜਿਹੜੇ ਡਿਫੈਂਸ ਮਿਨਿਸਟਰ ਨੇ ਸਰਦਾਰ ਹਰਜੀਤ ਸਿੰਘ ਸੱਜਣ, ਉਹਨਾਂ ਨੇ ਟਰੂਡੋ ਨੂੰ ਇਸ ਗੱਲ ਲਈ ਬੁਲਾਇਆ ਕਿ ਉਹਨੂੰ ਮਿਲੋ। ਉਹਦਾ ਮਤਲਬ ਕੋਈ ਇਹ ਨਾ ਸਮਝਿਆ ਜਾਵੇ ਕਿ ਡਿਫੈਂਸ ਮਿਨਿਸਟਰ ਜਿਹੜੇ ਨੇ ਉਹ ਪ੍ਰੇਜ਼ ਕਰਨਾ ਚਾਹੁੰਦੇ ਸੀ ਕਿ ਅਸੀਂ ਕੈਪਟਨ ਸੱਚ ਬੋਲਦਾ ਜਾਂ ਅਸੀਂ ਉਹਦੀ ਗੱਲ ਸਮਝਦੇ ਹਾਂ। ਉਹਨੂੰ ਅਸੀਂ ਵੱਡੇ ਪਰਸਪੈਕਟਿਵ ਦੇ ਵਿੱਚ ਦੇਖੀਏ ਕਿ ਜਿਹੜਾ ਇਹ ਮੂਵ ਹੈ ਡਿਫੈਂਸ ਮਿਨਿਸਟਰ ਦਾ ਜਾਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਦਾ ਕਿ ਇੰਨੇ ਜਿਹੜੇ ਹੋਸ਼ੇਪਨ ਤੋਂ ਬਾਅਦ ਵੀ ਕੈਪਟਨ ਨੂੰ ਮਿਲਣਾ, ਉਹ ਇਸ ਲਈ ਹੈ ਕਿ ਪੰਜਾਬ ਦੇ ਸਾਰੇ ਸਿਸਟਮ ਨੂੰ ਪਤਾ ਕਿ ਪੰਜਾਬ ਨੇ ਅੱਜ ਨਹੀਂ ਤਾਂ ਕੱਲ ਨਹੀਂ ਤਾਂ 10 ਸਾਲਾਂ ਨੂੰ ਜਾਂ 20 ਸਾਲਾਂ ਨੂੰ ਇੱਕ ਇੰਡੀਪੈਂਡੈਂਟ ਜਿਹੜਾ ਮੁਲਕ ਆ ਉਹ ਬਣਨਾ। ਸੋ ਕੈਨੇਡਾ ਦੇ ਰਿਸ਼ਤੇ ਜਿਹੜੇ ਉਸ ਮੁਲਕ ਦੇ ਨਾਲ ਓਨੇ ਹੀ ਚੰਗੇ ਹੋਣੇ ਚਾਹੀਦੇ ਨੇ ਜਿੰਨੇ ਕਿ ਬਾਕੀ ਗਵਾਂਢੀ ਮੁਲਕਾਂ ਦੇ ਨਾਲ। ਸੋ ਇਹੀ ਕਾਰਨ ਹੈ ਕਿ ਉੱਥੇ ਉਹ ਮਿਲੇ ਵੀ ਕੈਪਟਨ ਨੂੰ। ਟਰੂਡੋ ਸਾਹਿਬ ਨੇ ਵੀ ਇਹ ਗੱਲ ਕਹਿ ਕੇ ਉਹਨਾਂ ਨੂੰ ਸ਼ਰਮਸਾਰ ਕੀਤਾ ਕਿ ਮੈਂ ਹੋਪ ਕਰਦਾ ਕਿ ਮੇਰੇ ਕਿਸੇ ਮਿਨਿਸਟਰ ਦਾ ਨਾਮ ਇਸ ਸੂਚੀ ਦੇ ਵਿੱਚ ਨਹੀਂ ਹੈ ਜਿਹਨੂੰ ਤੁਸੀਂ ਅੱਤਵਾਦੀਆਂ ਦੀ ਸੂਚੀ ਕਹਿ ਰਹੇ ਹੋ। ਔਰ ਡਿਫੈਂਸ ਮਿਨਿਸਟਰ ਸਰਦਾਰ ਹਰਜੀਤ ਸਿੰਘ ਸੱਜਣ ਨੇ ਵੀ ਉਸ ਮੀਟਿੰਗ ਤੋਂ ਬਾਅਦ ਜਿਹੜੀ ਮੀਡੀਆ ਨੂੰ ਸਟੇਟਮੈਂਟ ਦਿੱਤੀ ਹੈ ਉਹਦੇ ਚ ਕਿਹਾ ਕਿ ਕੋਈ ਵੀ ਸਿੱਖ 1984 ਦਾ ਕਾਂਡ ਆ ਜਿਹੜਾ ਉਹ ਨਹੀਂ ਭੁੱਲ ਸਕਦਾ। ਸੋ ਇਸ ਤਰ੍ਹਾਂ ਦੀ ਜਿਹੜੀ ਮਿਸਾਲ ਆ ਇਹ ਦੇਖਣ ਦੇ ਵਿੱਚ ਬਹੁਤ ਘੱਟ ਮਿਲਦੀ ਹੈ। ਜੀ ਮਨਵੀਰ ਸਿੰਘ ਜੀ, ਜਿਵੇਂ ਤੁਸੀਂ ਗੱਲ ਕਹੀ ਹੈ ਕਿ ਜਸਪਾਲ ਅਟਵਾਲ ਦਾ ਜਿਹੜਾ ਮੂਵ ਇੰਡੀਅਨ ਏਜੰਸੀਜ਼ ਵੱਲੋਂ ਖੇਡਿਆ ਗਿਆ ਸੀ ਉਹ ਉਹਨਾਂ ਨੂੰ ਬੈਕਫਾਇਰ ਕੀਤਾ ਤੇ ਤੁਹਾਨੂੰ ਜ਼ਰੂਰ ਜਿਹੜਾ ਹੈਗਾ ਜੇ ਉਹ ਹੁੰਦਾ ਤਾਂ ਤੁਹਾਨੂੰ ਟਾਰਗੇਟ ਕਰਨ ਦੀ ਜਿਹੜੀ ਉਹਨਾਂ ਦੀ ਇੱਕ ਸੈਕੰਡ ਲਾਈਨ ਸੀ। ਸੋ ਇਹਨਾਂ ਲਾਈਟਰ ਵੇਨ ਕੀ ਇਹ ਕਿਹਾ ਜਾ ਸਕਦਾ ਹੈ ਵੀ ਜੇ ਤੁਹਾਨੂੰ ਟਾਰਗੇਟ ਕਰਦੇ ਤਾਂ ਤੁਹਾਨੂੰ ਵੀ ਉੱਥੇ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਜਾਂ ਹੋਰ ਜਿਹੜੇ ਕੇਸਿਸ ਹੈਗੇ ਆ ਜਾਂ ਜਿਵੇਂ ਅਸੀਂ ਜਗਤਾਰ ਸਿੰਘ ਜੌਹਲ ਦੀ ਗੱਲ ਕਰਦੇ ਹਾਂ ਉਦਾਂ ਦੇ ਕਿਸੇ ਕੇਸ ਦੇ ਵਿੱਚ ਉਲਝਾਇਆ ਜਾ ਸਕਦਾ ਸੀ? ਜੀ ਬਿਲਕੁਲ। ਕੁਝ ਦਿਨ ਪਹਿਲਾਂ ਲੱਗੀਆਂ ਸੀ, ਮੈਂ ਸਾਂਝੀਆਂ ਕਰਨੀਆਂ ਚਾਹੁੰਦਾ ਕਿ मैं नीर हूँ दरिया है तू, मैं नीर हूँ दरिया है तू, सदियों से है दावा तेरा, मेरा कत्ल तेरा शौक है, कहने को तू हाफिज मेरा। सो ये जिहड़ी एक्सैप्टेशन है बड़ी देर तो आ सानू, बट साडा जिहड़ा फर्ज है एक पत्रकार का जिहड़ा फर्ज है, असी जिहड़े दुनिया के पहले पत्रकार कहे जा सकते ने साहिब श्री गुरु नानक देव जी महाराज जिन्हां ने ਜਿਹੜਾ ਸੱਚ ਦਾ ਹੋਕਾ ਦੇ ਕੇ ਦੁਨੀਆ ਨੂੰ ਅਸਲੀਅਤ ਤੋਂ ਜਾਣੂ ਕਰਾਇਆ, ਉਹਨਾਂ ਦਾ ਹੀ ਫਰਮਾਨ ਹੈ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਦੀ ਬੇਲਾ। ਕਿਉਂ ਭਾਵ ਕਿ ਜਦੋਂ ਘਟਨਾ ਘਟ ਰਹੀ ਹੁੰਦੀ ਹੈ, ਜਦੋਂ ਜ਼ੁਲਮ ਦੇ ਖਿਲਾਫ ਤੁਸੀਂ ਖੜਨਾ ਹੁੰਦਾ ਜਾਂ ਜਦੋਂ ਤੁਸੀਂ ਕਿਸੇ ਚੀਜ਼ ਨੂੰ ਰਿਪੋਰਟ ਕਰਨਾ ਹੁੰਦਾ, ਜਦੋਂ ਉਹਦਾ ਬੇਲਾ ਹੁੰਦਾ, ਜੇ ਉਦੋਂ ਨਾ ਕਰੋ ਤੇ ਬਾਅਦ ਚ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ। ਸੋ ਇਸ ਅਸੀਂ ਆਪਣੇ ਗੁਰੂ ਨਾਨਕ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਉਮੀਦ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਿਰ ਤੇ ਹੱਥ ਰੱਖ ਕੇ ਇਹ ਜਿਹੜਾ ਕਾਰਜ ਆ ਅੱਗੇ ਤੋਂ ਵੀ ਏਦਾਂ ਹੀ ਲੈਂਦੇ ਰਹਿਣ। ਸੋ ਜਦੋਂ ਤੁਸੀਂ ਡਰ ਜਾਂਦੇ ਹੋ, ਜਦੋਂ ਤੁਸੀਂ ਆਪਣੇ ਫਿਕਰ ਕਰਦੇ ਹੋ ਮੌਤ ਦਾ, ਦੇਖੋ ਉਹ ਤਾਂ ਅਕਾਲ ਪੁਰਖ ਦੇ ਹੱਥ ਦੇ ਵਿੱਚ, ਜਦੋਂ ਕੀ ਹੋ ਜਾਣਾ, ਸੁੱਤੇ ਪਏ ਵੀ ਬੰਦੇ ਰਹਿ ਜਾਂਦੇ ਨੇ। ਪਰ ਜੇ ਮਨੁੱਖੀ ਜਨਮ ਅਕਾਲ ਪੁਰਖ ਨੇ ਬਖਸ਼ਿਆ ਤਾਂ ਮੈਂ ਸਮਝਦਾ ਕਿ ਸਾਡਾ ਇਹ ਇਨਸਾਨੀ ਫਰਜ਼ ਬਣ ਜਾਂਦਾ। ਮੈਂ ਸਿਰਫ ਇਹ ਐਜ਼ ਏ ਸਿੱਖ ਨਹੀਂ ਕਹਿ ਰਿਹਾ, ਐਜ਼ ਏ ਹਿਊਮਨ ਬੀਇੰਗ ਕਹਿ ਰਿਹਾ। ਬਹੁਤ ਸਾਰੇ ਐਸੇ ਪੱਤਰਕਾਰ ਨੇ ਜਿਨ੍ਹਾਂ ਨੇ ਇਸ ਕੰਮ ਦੇ ਲਈ ਜਾਨਾਂ ਦਿੱਤੀਆਂ ਨੇ ਤੇ ਅੱਗੇ ਵੀ ਜੋਖਮ ਭਰੇ ਕੰਮ ਕਰ ਰਹੇ ਨੇ। ਸੋ ਸਾਨੂੰ ਉਹਨਾਂ ਨੂੰ ਆਪਣੇ ਚਾਨਣ ਮੁਨਾਰੇ ਬਣਾ ਕੇ ਵੇਖਣਾ ਚਾਹੀਦਾ ਔਰ ਇਹਦੇ 'ਚ ਕੋਈ ਐਸੀ ਗੱਲ ਨਹੀਂ ਹੈ ਡਰਨ ਵਾਲੀ ਜਾਂ ਝੁਕਣ ਵਾਲੀ। ਜੇ ਇਸ ਪਿੰਡ ਦੇ ਵਿੱਚ ਪੈਰ ਰੱਖਿਆ ਤਾਂ ਸਾਰਾ ਕੁਝ ਮਨਜ਼ੂਰ ਹੈ ਜੀ, ਵਾਹਿਗੁਰੂ ਦਾ ਪ੍ਰਸ਼ਾਦ ਸਮਝ ਕੇ ਜੀ। ਸੋ ਅੰਤ ਦੇ ਵਿੱਚ ਮਨਵੀਰ ਸਿੰਘ ਜੀ ਇਸ ਸਾਰੀ ਗੱਲਬਾਤ ਨੂੰ ਸਮੇਟਦਿਆਂ ਮੈਂ ਸਿੱਖ ਨੁਕਤਾ ਨਿਗਾਹ ਤੋਂ ਮੀਡੀਆ ਦੇ ਰੋਲ ਬਾਰੇ ਤੁਹਾਡੇ ਕੋਲੋਂ ਥੋੜ੍ਹਾ ਜਿਹਾ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ। ਇਸ ਐਕਸਪੀਰੀਅੰਸ ਨੂੰ ਜੋ ਤੁਸੀਂ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਹਫ਼ਤਿਆਂ ਦੇ ਵਿੱਚ ਸਾਰਾ ਦੇਖਿਆ ਕਿ ਖਾਸ ਤੌਰ 'ਤੇ ਜਿਹੜਾ ਸਿੱਖ ਮੀਡੀਆ ਹੈਗਾ ਉਹਦੀ ਅਹਿਮੀਅਤ ਕੀ ਹੈ, ਉਹਦੀ ਇੰਪੋਰਟੈਂਸ ਕੀ ਹੈ ਜਦੋਂ ਸਾਰਾ ਜਿਹੜਾ ਨੈਰੇਟਿਵ ਹੈਗਾ ਉਹ ਤੁਹਾਨੂੰ ਟਾਰਗੇਟ ਕੀਤਾ ਜਾਂਦਾ ਹੈ ਐਜ਼ ਅ ਕੌਮ। ਸਿੱਖਾਂ ਨੂੰ ਕਿਸ ਹਿਸਾਬ ਨਾਲ ਟਾਰਗੇਟ ਕੀਤਾ ਗਿਆ ਇਹ ਸਾਰੇ ਪੀਰੀਅਡ ਦੇ ਵਿੱਚ ਤੇ ਜਸਟਿਨ ਟਰੂਡੋ ਦੀ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਕਿਵੇਂ ਟਾਰਗੇਟ ਕੀਤਾ ਗਿਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਸਾਡਾ ਆਪਣਾ ਮੀਡੀਆ ਹੈਗਾ TV84 ਦੀ ਵੀ ਜੇ ਗੱਲ ਕਰਨੀ ਹੋਵੇ ਇਸ ਦੇ ਵਿੱਚ ਉਹਦੀ ਕੀ ਅਹਿਮੀਅਤ ਹੈ, ਕੀ ਉਹਦਾ ਰੋਲ ਹੈ?
ਦੇਖੋ ਸਰਦਾਰ ਅਮਰਵੀਰ ਸਿੰਘ ਜੀ, ਮੈਨੂੰ ਯਾਦ ਹੈ ਕਿ ਜਿਹੜਾ ਪਿਛਲਾ ਫੰਡ ਰੇਜ਼ TV 84 ਦਾ ਨਿਊਯਾਰਕ ਦੇ ਵਿੱਚ ਹੋਇਆ, ਉਹਦੇ ਚ ਡਾਕਟਰ ਇਕਤਦਾਰ ਕਰਾਮਤ ਚੀਮਾ ਜਿਹੜੇ ਸਕਾਲਰ ਨੇ UN ਦੇ, ਜਿਹੜੇ ਸਰਫ ਜਿਹੜਾ ਵਿੰਗ ਹੈ ਉਹਦੇ ਵੀ ਉਹ ਕਰਤਾ ਧਰਤਾ ਨੇ, ਉਹਨਾਂ ਨੇ ਇੱਕ ਗੱਲ ਦੁਹਰਾਈ, ਸਾਨੂੰ ਪਤਾ ਤਾਂ ਬੜੀ ਦੇਰ ਤੋਂ ਹੀ, ਪਰ ਉਹਨਾਂ ਨੇ ਉਸ ਦਿਨ ਉਹ ਤਾਜ਼ੀ ਕਰਾਈ ਕਿ ਸ਼ਿਕਾਰ ਅਤੇ ਸ਼ਿਕਾਰੀ ਦੀ ਲੜਾਈ ਦੀ ਕਹਾਣੀ ਜੇ ਸ਼ਿਕਾਰੀ ਲਿਖੇਗਾ ਤਾਂ ਉਹ ਆਪਣੇ ਆਪ ਨੂੰ ਜੇਤੂ ਦੱਸੇਗਾ ਹੀ ਦੱਸੇਗਾ। ਜ਼ਰੂਰੀ ਹੈ ਕਿ ਜਿਹੜਾ ਸ਼ਿਕਾਰ ਹੈ, ਭਾਵ ਕਿ ਜਿਹੜਾ ਸ਼ੇਰ ਹੈ, ਜੋ ਆਪਣੀ ਕਹਾਣੀ ਆਪ ਲਿਖੇ ਤਾਂ ਦੁਨੀਆ ਨੂੰ ਉਹਦੀ ਗੱਲ ਦਾ, ਉਹਦੇ ਪੁਆਇੰਟ ਆਫ ਵਿਊ ਦਾ ਫੇਰ ਹੀ ਪਤਾ ਲੱਗ ਸਕਦਾ। ਸੋ ਅਸੀਂ ਚਾਹੁੰਦੇ ਹਾਂ ਕਿ ਸਾਡੀ ਕਹਾਣੀ ਕੋਈ ਹੋਰ ਨਾ ਲਿਖੇ, ਅਸੀਂ ਆਪ ਲਿਖੀਏ। ਇਹੀ ਵਜ੍ਹਾ ਕਿ TV 84 ਇਸ ਪਿੰਡ ਦੇ ਵਿੱਚ ਕੰਮ ਕਰ ਰਿਹਾ, ਹੋਰ ਵੀ ਬਹੁਤ ਜਿਹੜਾ ਸਿੱਖ ਮੀਡੀਆ ਇਸ ਪਿੰਡ ਦੇ ਵਿੱਚ ਕੰਮ ਕਰ ਰਿਹਾ। ਔਰ ਧੰਨਵਾਦੀ ਹਾਂ ਮੈਂ ਜਿਹੜੀ ਹੱਲਾਸ਼ੇਰੀ TV 84 ਵੱਲੋਂ ਮੈਨੂੰ ਮਿਲੀ ਆ, ਔਰ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਜੀ ਔਰ ਸਰਦਾਰ ਸੁਖਮਿੰਦਰ ਸਿੰਘ ਹੰਸਰਾ, ਬੜਾ ਪੁਰਾਣਾ ਐਕਸਪੀਰੀਅੰਸ ਆ, 25 ਸਾਲ ਤੋਂ 30 ਸਾਲ ਤੋਂ ਲਗਾਤਾਰ ਸਿੱਖ ਪੱਤਰਕਾਰੀ ਕਰ ਰਹੇ ਨੇ। ਮੇਰਾ ਖਿਆਲ ਹੈ ਜਿਹੜਾ 1984 ਦਾ ਘੱਲੂਘਾਰਾ ਸਾਡੇ ਉੱਤੇ ਵਰਤਿਆ, ਉਸ ਤੋਂ ਬਾਅਦ ਦੇ ਲੱਗੇ ਹੋਏ ਨੇ ਡਾਕਟਰ ਸਾਹਿਬ ਵੀ, ਉਦੋਂ ਤੋਂ ਹੀ ਇਸ ਪਿੰਡ ਦੇ ਵਿੱਚ ਕੰਮ ਕਰ ਰਹੇ ਨੇ। ਸੋ ਐਸੇ ਜਿਹੜੀਆਂ ਸਾਡੀ ਮਹਾਨ ਰੂਹਾਂ ਨੇ ਸਾਡੇ ਇਰਦ ਗਿਰਦ ਕੰਮ ਕਰਦੀਆਂ, ਉਹਨਾਂ ਦਾ ਅਸੀਂ ਉਹਨਾਂ ਤੋਂ ਸੇਧ ਲੈ ਕੇ, ਵਾਹਿਗੁਰੂ ਦਾ ਓਟ ਆਸਰਾ ਲੈ ਕੇ ਜਿਹੜਾ ਇਹ ਕੰਮ ਨੇਪੜੇ ਚਾੜ ਸਕੇ ਆ। ਔਰ ਸੰਗਤ ਨੂੰ ਵੀ ਮੈਂ ਅਪੀਲ ਕਰਦਾ ਕਿ ਐਸੇ ਮੀਡੀਆ ਆਊਟਲੈਟ ਜਿਹੜੇ ਤੁਹਾਨੂੰ ਪਤਾ ਕਿ ਤੁਹਾਡੀ ਆਵਾਜ਼ ਜਿਹੜੀ ਹੈ, ਸਿੱਖਾਂ ਦੀ ਆਵਾਜ਼ ਹੈ, ਜਿਹੜੀ ਸੰਗਤ ਤੱਕ ਪਹੁੰਚਾਉਂਦੇ ਨੇ, ਉਹਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ, ਕਿਉਂਕਿ ਇਹ ਜਿਹੜੇ ਚੈਲੰਜਸ ਨੇ ਇਹ ਬਹੁਤ ਵੱਡੇ ਨੇ। ਤੁਹਾਡੇ ਇੱਕ ਪੱਤਰਕਾਰ ਦੇ ਨਾਲ ਜਾਣ ਕਰਕੇ, ਇੱਕ ਪੱਤਰਕਾਰ ਦੇ ਨਾਲ ਜਾਣ ਦੇ ਕਰਕੇ ਸਾਰੇ ਉੱਥੇ ਮੀਡੀਆ ਦੇ ਵਿੱਚ ਹੜਬੜਾਹਟ ਜਿਹੜੀ ਆ ਉਹ ਫੈਲੀ ਆ। ਈਵਨ ਦੋ ਕੈਨੇਡੀਅਨ ਮੀਡੀਆ ਨੇ ਵੀ ਜਿਹੜੀਆਂ ਮੇਰੀਆਂ ਸਟੋਰੀਜ਼ ਦੀ ਕੀਤੀਆਂ ਨੇ TV 84 ਦੇ ਕਰਕੇ ਕੀਤੀਆਂ ਨੇ, ਕਿਉਂਕਿ ਮੈਂ TV 84 ਦੇ ਨਾਲ ਕੰਮ ਕਰਦਾ। ਸੋ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜਦੋਂ ਤੱਕ ਅਸੀਂ ਆਪਣੀ ਕਹਾਣੀ ਆਪ ਨਹੀਂ ਦੱਸਦੇ, ਉਦੋਂ ਤੱਕ ਸਾਡੀ ਕਹਾਣੀ ਕੋਈ ਹੋਰ ਦੱਸੇਗਾ, ਤੇ ਜਦੋਂ ਕੋਈ ਸਾਡੀ ਕਹਾਣੀ ਹੋਰ ਦੱਸੇਗਾ ਤਾਂ ਉਹ ਸਾਨੂੰ ਕਦੇ ਜੇਤੂ ਨਹੀਂ ਦੱਸ ਸਕਦਾ, ਉਹ ਸਾਨੂੰ ਹਮੇਸ਼ਾ ਹਾਰਿਆ ਹੋਇਆ ਹੀ ਦੱਸੇਗਾ, ਜਿੰਨੀ ਮਰਜ਼ੀ ਵੱਡੀ ਅਸੀਂ ਕੁਰਬਾਨੀ ਕਰ ਲਈਏ। ਸੋ ਜਿਹੜੀ ਇਹ ਸਮੇਂ ਦੀ ਲੋੜ ਹੈ ਕਿ ਜਿਹੜੇ ਪੰਥਕ ਮੀਡੀਆ ਗਰੁੱਪ ਨੇ ਉਹਨਾਂ ਨੂੰ ਕਾਮਯਾਬ ਕੀਤਾ ਜਾਏ, ਉਹਨਾਂ ਦੀ ਜਿਹੜੀ ਆ ਉਹ ਬਣਦੀ ਮਦਦ ਕੀਤੀ ਜਾਏ, ਤਾਂ ਕਿ ਅਸੀਂ ਇਸ ਚੈਲੰਜ ਨੂੰ ਹੋਰ ਖਿੜੇ ਮੱਥੇ ਪ੍ਰਵਾਨ ਕਰਨ ਦੇ ਲਈ ਅੱਗੇ ਤੋਂ ਵੀ ਤਿਆਰ ਰਹੀਏ। ਜੀ ਬਿਲਕੁਲ ਮਨਵੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਸਾਰੇ ਇਸ਼ੂ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਸਾਡੀ ਗੱਲਬਾਤ ਸੀ ਸਰਦਾਰ ਮਨਵੀਰ ਸਿੰਘ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਿਵੇਂ ਕਿ ਉਹਨਾਂ ਨੇ ਆਪਣੇ ਅੰਤ ਦੇ ਵਿੱਚ ਜੋ ਵਿਚਾਰ ਰੱਖੇ ਆ, ਉਹਨਾਂ ਦੇ ਮੁਤਾਬਕ ਇਹ ਗੱਲ ਸਮਝਣ ਦੀ ਵੀ ਲੋੜ ਹੈਗੀ ਹੈ ਕਿ ਸਿੱਖ ਨੁਕਤਾ ਨਿਗਾਹ ਤੋਂ ਜਿਹੜੀ ਖਬਰਾਂ ਹੈਗੀਆਂ ਨੇ ਉਹ ਪਹੁੰਚਾਉਣ ਦਾ ਜਿਹੜਾ ਇਹ ਕਾਰਜ ਸ਼ੁਰੂ ਕੀਤਾ ਗਿਆ ਸੀ, TV 84 ਉਹਦਾ ਇੱਕ ਹਿੱਸਾ ਹੈਗਾ, ਉਸ ਨੂੰ ਲੀਡ ਕਰ ਰਿਹਾ। ਸੋ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ, ਜਿੱਥੇ ਸਾਨੂੰ ਤੁਹਾਡੇ ਸੁਝਾਅ ਚਾਹੀਦੇ ਆ, ਉੱਥੇ ਹੀ ਤੁਹਾਡੀ ਵਿੱਤੀ ਸਹਾਇਤਾ ਦੀ ਵੀ ਬਹੁਤ ਜ਼ਰੂਰਤ ਹੈ। ਸੋ TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV 84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦਿਆਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।